If I am traveling to Lucknow in a car, it is going at a good speed. कि मैं जे लखनऊ च ਵੱਲ ਜਾ ਰਿਹਾ ਕਾਰ ਚ ਔਰ ਬੜੀ ਤੇਜ਼ ਸਪੀਡ ਚ ਗੱਡੀ ਹੈ, ਡੌਗਸ ਬਾਰਕ, ਕੁੱਤੇ ਭੌਂਕਣਗੇ। ਦੇ ਕੀਪ ਔਨ ਬਾਰਕਿੰਗ ਔਨ ਦਾ ਰੋਡ ਸਾਈਡ, ਉਹ ਸਾਈਡ ਤੇ ਹੋਣਗੇ ਔਰ ਚੇਜ਼ਿੰਗ ਦਾ ਕਾਰ ਜਾਂ ਕਾਰ ਦੇ ਪਿੱਛੇ ਦੌੜਨਗੇ। ਇਟ ਇਜ਼ देयर नेचर, ਇਹ ਉਹਨਾਂ ਕੁੱਤਿਆਂ ਦੀ ਨੇਚਰ ਹੈ। ਆਈ ਐਮ ਨਾਟ ਗੋਇੰਗ ਟੂ ਸੇ ਐਨੀਥਿੰਗ ਅਬਾਊਟ ਇਟ। ਤੁਸੀਂ ਮੇਰੇ ਨਾਲ ਹੋ, ਇਸ ਲਈ ਇਹ ਜਿਹੜੇ ਕਿਸਾਨ ਨੇ ਇਹ ਤਾਂ ਭੌਂਕਦੇ ਕੁੱਤੇ ਨੇ, ਜਿਵੇਂ ਗੱਡੀ ਦੇ ਮਗਰ ਲੱਗੇ ਹੁੰਦੇ ਨੇ। No matter how many Rakesh Tikats come, I know that person well. दो कौड़ी का आदमी है। Some foolish journalists also try to create confusion, but I want to tell them I am not weak. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵਿੱਚ ਡਿਪਟੀ ਹੋਮ ਮਿਨਿਸਟਰ ਅਜੇ ਮਿਸ਼ਰਾ ਟੈਨੀ ਨੇ ਕਿਹਾ ਹੈ ਕਿ ਪ੍ਰੋਟੈਸਟ ਕਰ ਰਹੇ ਕਿਸਾਨ ਭੌਂਕਦੇ ਕੁੱਤਿਆਂ ਵਾਂਗ ਨੇ ਅਤੇ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਯਾਦ ਰਹੇ, ਇਸ ਟੈਨੀ ਦਾ ਪੁੱਤਰ ਲਖੀਮਪੁਰ ਵਿੱਚ 5 ਕਿਸਾਨਾਂ ਨੂੰ ਗੱਡੀ ਥੱਲੇ ਕੁਚਲਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਾਡੇ ਪੰਜਾਬੀ ਦੇ ਵਿੱਚ ਇੱਕ ਅਖਾਣ ਕਿਹਾ ਜਾਂਦਾ ਹੈ ਵੀ ਜੋ ਜੀ ਕੋਕੋ ਉਹ ਜੇ ਕੋਕੋ ਦੇ ਨਿਆਣੇ। ਜੀ ਮੋਦੀ ਜਿਹਨੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਤਲੇਆਮ ਕੀਤਾ, ਕਰਵਾਇਆ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਔਰ ਉਹ ਡੁੱਲੇ ਖੂਨ ਨੂੰ ਭਾਰਤ ਭਰ ਦੇ ਹਿੰਦੂ ਤਵੀਆਂ ਦੇ ਵਿੱਚ ਵੇਚਿਆ ਗਿਆ। ਹਿੰਦੂ ਹਿਰਦੇ ਸਮਰਾਟ ਦਾ ਉਸ ਨੂੰ ਜਿਹੜਾ ਹੈ ਉਹ ਟਾਈਟਲ ਦਿੱਤਾ ਗਿਆ ਔਰ ਜਦੋਂ ਉਹ ਪ੍ਰਾਈਮ ਮਿਨਿਸਟਰ ਦੇ ਲਈ ਰਨ ਕਰ ਰਿਹਾ ਸੀ 2014 ਤੱਕ ਪਹੁੰਚਦੇ ਆ, ਉਹਨੇ ਬੀਜੇਪੀ ਦੇ ਵਿੱਚ ਜਿਹੜੇ ਵਾਜਪਾਈ ਦੀ ਸੋਚ ਵਾਲੇ ਥੋੜ੍ਹੇ ਬਹੁਤ ਜਿਹੜੇ ਸਮਝਦੇ ਸੀ ਕਿ ਜੀ ਰਾਜ ਧਰਮ ਦੀ ਪਾਲਣਾ ਨਹੀਂ ਹੋਈ ਔਰ ਈਵਨ ਵਾਜਪਾਈ ਤਾਂ ਚਾਹੁੰਦਾ ਸੀ ਅਸਤੀਫਾ ਦੇ, ਪਰ ਕਿਉਂਕਿ RSS ਨਾਗਪੁਰ ਦੀ ਆਈਡੀਓਲੋਜੀ ਨੂੰ ਇਹ ਤੇਜ਼ੀ ਨਾਲ ਅੱਗੇ ਲਿਜਾ ਰਿਹਾ ਸੀ। ਮੋਦੀ ਜਿਵੇਂ ਅੱਜ ਆਦਿੱਤਿਆਨਾਥ ਯੋਗੀ ਨੂੰ RSS ਪੂਰਾ ਤੂਲ ਦੇ ਰਿਹਾ ਔਰ ਬੁਲਡੋਜ਼ਰ ਦਾ ਉਹਨੂੰ ਸਿੰਬਲ ਬਣਾ ਦਿੱਤਾ, ਇਵੇਂ ਹੀ ਇਹਨੂੰ ਜਿਹੜਾ ਕੀਤਾ ਗਿਆ। ਹੁਣ ਉਸ ਪੀਰੀਅਡ ਦੇ ਵਿੱਚ ਜਿਹੜਾ ਇੱਕ ਬਾਹਰਲਾ ਕੋਰਸਪੋਂਡੈਂਟ ਕਿਸੇ ਅੱਛੇ ਮੀਡੀਆ ਚੈਨਲ ਦਾ ਉਹ ਇਹਨੂੰ ਇੰਟਰਵਿਊ ਕਰ ਰਿਹਾ ਮੋਦੀ ਨੂੰ, ਤੇ ਉਹ ਜ਼ਾਹਰ ਹੈ ਕਿ ਮੋਦੀ ਨੂੰ ਅਦਰਵਾਈਜ਼ ਤਾਂ ਇਹ ਦਿੰਦਾ ਹੀ ਨਹੀਂ ਇੰਟਰਵਿਊ। ਹੁਣ ਵੀ 8 ਸਾਲ ਹੋ ਗਏ ਨੇ, ਇਹਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਪਰ ਉਹਨੇ ਮੇਕ ਸ਼ੋਰ ਕਰਕੇ ਕਿ ਵੀ ਉਹਨੂੰ ਅਨਕੰਫਰਟੇਬਲ ਕੋਈ ਸਵਾਲ ਨਹੀਂ ਪੁੱਛਿਆ ਜਾਏ। ਇਹਦੇ ਬਾਰੇ ਤਾਂ ਹੈ ਕਰਨ ਥਾਪਰ ਦੇ ਨਾਲ ਜਦੋਂ ਮੋਦੀ ਜਿਹੜਾ ਉਹ ਇੰਟਰਵਿਊ ਦੇ ਰਿਹਾ ਸੀ ਔਰ ਉਹਨੇ ਕੋਈ ਸਵਾਲ ਪੁੱਛਿਆ ਤੇ ਇੰਨਾ ਕੁ ਤਪਿਆ ਕਿ ਇਹਨੇ ਆਪਣਾ ਮਾਈਕ ਲਾ, ਪਹਿਲਾਂ ਪਾਣੀ ਮੰਗਿਆ, ਉਦੋਂ ਪੀਤਾ, ਫਿਰ ਮਾਈਕ ਲਾ ਕੇ ਉਹ ਚਲਾ ਗਿਆ ਔਰ ਕਦੇ ਕਰਨ ਥਾਪਰ ਨੂੰ ਮੁੜ ਕੇ ਰੋੜ ਕੇ ਰੱਖਿਆ ਉਹਨਾਂ ਨੇ। ਹੁਣ ਉਹਨੂੰ ਉਹ ਇੰਟਰਵਿਊ ਦਿੰਦਿਆਂ ਉਹਨੇ ਫਿਰ ਵੀ ਉਹਨੇ ਕਿਹਾ ਜੀ ਠੀਕ ਹੈ, ਤੁਹਾਨੂੰ ਸੁਪਰੀਮ ਕੋਰਟ ਨੇ ਵੀ ਬਰੀ ਕਰਤਾ ਹੈ, ਤੁਹਾਡਾ ਕੋਈ ਰੋਲ ਨਹੀਂ ਹੈ 2002 ਵਾਲੇ, ਲੇਕਿਨ ਫਿਰ ਵੀ ਇੰਨੇ ਹਜ਼ਾਰਾਂ ਲੋਕ ਮਾਰੇ ਗਏ ਔਰ ਦੂਸਰੇ ਤੁਹਾਨੂੰ ਦੁੱਖ ਤਾਂ ਹੋਇਆ ਹੋਣਾ। ਤੇ ਅੱਗੋਂ ਉਹ ਕਹਿੰਦਾ ਵੀ ਹਾਂ ਦੁੱਖ तो होता है, अगर कुत्ते का पिल्ला भी गाड़ी के नीचे आ जाए दुख तो उसका भी होता है। ਹੁਣ ਇਹ ਜ਼ਹਿਨੀਅਤ ਜਾਂ ਮਾਈਂਡਸੈਟ ਦੱਸ ਰਿਹਾ ਸੀ ਕਿ ਕਿਸ ਲੈਵਲ ਦਾ ਇਹ ਬੰਦਾ ਹੈ। ਹੁਣ ਇਹਦੀ ਕੈਬਨਿਟ 'ਚ ਕੌਣ ਲੋਕ ਨੇ? ਅਮਿਤ ਸ਼ਾਹ ਉਹੀ ਕਾਤਲ 2002 ਚ ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਹੁਣ ਜਿਹੜਾ ਅਮਿਤ ਸ਼ਾਹ ਭਾਰਤ ਦਾ ਹੋਮ ਮਿਨਿਸਟਰ ਹੈ ਔਰ ਇਹਦੇ ਨਾਲ ਜਿਹੜਾ ਡਿਪਟੀ ਹੋਮ ਮਿਨਿਸਟਰ ਹੈ ਅਜੇ ਮਿਸ਼ਰਾ ਟੈਣੀ, ਇਹ ਉਹੀ ਟੈਣੀ ਹੈ ਜਿਹੜਾ ਪਿਛਲੇ 20 ਸਾਲ ਤੋਂ ਜਿਹਦੇ ਖਿਲਾਫ ਇੱਕ ਸਟੂਡੈਂਟ ਲੀਡਰ ਯੂਪੀ ਦੇ ਲਖੀਮਪੁਰ ਖੀਰੀ ਬੈਲਟ 'ਚੋਂ ਹੈ, ਇਹ ਮਰਡਰ ਦੇ ਲਈ ਇਹਦੇ 'ਤੇ ਕੇਸ ਚੱਲ ਰਿਹਾ। ਇਹਨੂੰ ਲੋਅਰ ਕੋਰਟ 'ਚ ਬਰੀ ਹੋ ਗਿਆ, ਹੁਣ ਕੇਸ ਹਾਈ ਕੋਰਟ 'ਚ ਹੈ। ਪਿਛਲੇ 4 ਮਹੀਨੇ 'ਚ ਇਹ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਇਹਦੇ ਵਕੀਲ ਅੱਗੇ ਡੇਟਾਂ ਪਵਾ ਰਹੇ ਨੇ ਔਰ ਇਹ ਕਹਿ ਰਹੇ ਨੇ ਜੀ ਇਹ ਲਖਨਊ ਬੈਂਚ ਤੋਂ ਹੁਣ, ਜਦੋਂ ਪਹਿਲਾਂ ਤਾਂ ਉਹਦੇ ਆਨੇ ਬਾਨੇ ਬਣਾ ਕੇ ਡੇਟਾਂ ਪਵਾਉਂਦੇ ਰਹੇ, ਹੁਣ ਉਹਨਾਂ ਨੇ ਕਿਹਾ ਜੀ ਨਹੀਂ ਇਹ ਲਖਨਊ ਜਿਹੜੀ ਬੈਂਚ ਹੈ ਇਹ ਤੋਂ ਇਨਸਾਫ ਨਹੀਂ ਮਿਲਣਾ, ਇਹਨੂੰ ਇਲਾਹਾਬਾਦ ਸ਼ਿਫਟ ਕਰੋ। ਹੁਣ ਇਹੀ ਅਜੇ ਮਿਸ਼ਰਾ ਟੈਣੀ ਜਿਹਨੇ ਜਦੋਂ ਕਿਸਾਨ ਮੋਰਚਾ ਲੱਗਾ ਹੋਇਆ ਸੀ ਦਿੱਲੀ ਦੇ ਵਿੱਚ, ਉਦੋਂ ਇਹਨੇ ਜਿਹੜਾ ਪ੍ਰੈਸ ਕਾਨਫਰੰਸ ਜਾਂ ਦੂਜੇ ਕਰਕੇ, ਕਿਉਂਕਿ ਲਖੀਮਪੁਰ ਖੀਰੀ ਤੋਂ ਵੀ ਉਹ ਸਿੱਖ ਬੈਲਟ ਹੈ ਕਿਸਾਨਾਂ ਦੀ, ਉੱਥੇ ਬੇਸ਼ੱਕ ਬ੍ਰਾਹਮਣਾਂ ਦੀ ਵੀ ਵੱਡੀ ਪਾਪੂਲੇਸ਼ਨ ਹੈ ਔਰ ਇਹ ਬ੍ਰਾਹਮਣ ਹੈ,
ਔਰ ਕਿਉਂਕਿ ਉਹਨਾਂ ਨੂੰ ਵੀ ਇਹ ਧਮਕਾ ਰਿਹਾ ਸੀ ਔਰ ਉਸ ਸਾਰੇ ਦੇ ਚਲਦਿਆਂ ਇਹਨੇ ਧਮਕੀ ਦਿੱਤੀ ਇਹਨੇ ਟੈਣੀ ਨੇ, ਜਿਹੜੀ ਬਾਅਦ ਚ ਵੀਡੀਓ ਸਾਰੀ ਸਾਹਮਣੇ ਆਈ ਕਿ ਮੈਨੂੰ ਜਾਣਦੇ ਨਹੀਂ ਮੈਂ ਕੌਣ ਹੈ ਔਰ ਇੱਥੇ ਅਸੀਂ ਕਿਸੇ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਔਰ ਇਹ ਨਹੀਂ ਕਰਨ ਦਿਆਂਗੇ। ਹੁਣ ਉਸ ਕਿਸਮ ਦੀ ਧਮਕੀ ਦੇ ਉੱਤੇ ਹੁਣ ਜ਼ਾਹਰ ਹੈ ਸਿੱਖ ਬੈਲਟ ਹੈ ਲਖੀਮਪੁਰ ਖੀਰੀ, ਉਹਨਾਂ ਨੇ ਕਿਹਾ ਜੀ ਠੀਕ ਹੈ। ਫਿਰ ਮੋਰਚਾ ਲੱਗਾ ਹੋਇਆ ਸੀ ਕਿ ਬਈ ਅਸੀਂ ਕਿਸੇ ਨੂੰ ਇੱਥੇ ਜਿਹੜਾ ਉਹ ਬੋਲਣ ਨਹੀਂ ਦੇਣਾ, ਅਸੀਂ ਪ੍ਰੋਟੈਸਟ ਕਰਾਂਗੇ। ਹੁਣ ਉਹ ਜਦੋਂ ਇਹਨੇ ਹੀ ਰੱਖਿਆ ਉਦੋਂ ਅਜੇ ਜਿੱਥੇ ਵੀ ਇਹਨੇ ਜਾਣਾ ਸੀ ਕਿਸਾਨਾਂ ਨੇ ਉਹਦਾ ਰਾਹ ਰੋਕਣਾ ਸੀ ਤੇ ਇਹਦਾ ਮੁੰਡਾ ਇਹਦਾ ਟੈਣੀ ਦਾ ਅਜੇ ਮਿਸ਼ਰਾ ਦੇ ਟੈਣੀ ਦਾ ਉਹਨੇ ਫਿਰ ਕੀ ਕਰਤੂਤ ਕੀਤੀ ਕਿ ਕਿਵੇਂ ਉਸ ਮੀਟਿੰਗ ਤੋਂ ਬਾਅਦ ਜਿਹਦੇ 'ਚ ਉਹ ਮੌਜੂਦ ਸੀ ਜਿੱਥੇ ਦਾ ਪਿਓ ਗਿਆ ਹੈ ਤੇ ਕਿਸਾਨਾਂ ਦੇ ਉੱਤੇ ਜਿਹੜੇ ਪੀਸਫੁਲੀ ਲਖੀਮਪੁਰ ਖੀਰੀ ਦੇ ਉਸ ਬੈਲਟ 'ਚ ਬੈਠੇ ਸੀ ਉਹਨਾਂ ਦੇ ਉੱਤੇ ਲਿਆ ਕੇ ਉਹਨੇ ਕਿਵੇਂ ਗੱਡੀ ਚਾੜੀ। 5 ਕਿਸਾਨ ਜਿਨ੍ਹਾਂ 'ਚ ਇੱਕ ਪੱਤਰਕਾਰ ਸੀ, 4 ਕਿਸਾਨ ਸੀ, ਉਹ ਮਾਰੇ ਗਏ ਮੌਕੇ ਦੇ ਉੱਤੇ। ਔਰ ਕਿਵੇਂ ਇਹ ਭੱਜਣ ਦੀ ਨੇ ਕੋਸ਼ਿਸ਼ ਕੀਤੀ, ਇਹ ਅਦਾਲਤਾਂ 'ਚ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਯੂਪੀ ਦੇ ਵਿੱਚ ਇਹ ਵਾਕਿਆ ਹਕੂਮਤ ਵੀ ਪ੍ਰੋਟੈਕਟਿਵ ਸੀ, ਪੁਲਿਸ ਵੀ ਪ੍ਰੋਟੈਕਟਿਵ ਸੀ, ਪਰ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਚੰਗੀ ਲੀਗਲ ਟੀਮ ਰਾਹੀਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਹਾਲਾਂਕਿ ਇਹਦੇ ਮੁੰਡੇ ਦੀ ਜ਼ਮਾਨਤ ਵੀ ਹੋ ਗਈ ਲੇਕਿਨ ਇਹਦੇ ਬਾਵਜੂਦ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੇ ਜ਼ਮਾਨਤ ਵੀ ਕੈਂਸਲ ਕਰਵਾਈ ਔਰ ਹੁਣ ਉਹ ਜੇਲ੍ਹ ਦੇ ਵਿੱਚ ਬੰਦ ਹੈ ਮੁੰਡਾ ਇਹਦਾ। ਔਰ ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਕਿ ਈਵਨ ਦਸੰਬਰ 2021 ਦੇ ਵਿੱਚ ਫਾਈਨਲੀ ਕਿਸਾਨਾਂ ਨੇ ਮੋਰਚਾ ਵਾਪਸ ਲਿਆ ਕਿਉਂਕਿ 3 ਖੇਤੀ ਕਾਨੂੰਨ ਵਾਪਸ ਹੋਏ, ਉਦੋਂ ਵੀ ਇਹਨਾਂ ਦੀ ਮੰਗ ਸੀ ਕਿ ਭਾਈ ਇਹ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਇਹ ਅਸਤੀਫਾ ਦੇ, ਕੈਬਨਿਟ ਤੋਂ ਇਹਨੂੰ ਕੱਢਿਆ ਜਾਏ ਔਰ ਇਹਦੇ ਖਿਲਾਫ ਵੀ ਕੇਸ ਰਜਿਸਟਰ ਕੀਤਾ ਜਾਏ ਕਿਉਂਕਿ ਸ਼ੁਰੂਆਤ ਤਾਂ ਇਹਨੇ ਕੀਤੀ। ਲੇਕਿਨ ਇਹ ਇਸ ਗੱਲ ਨੂੰ ਵੀ ਹੁਣ ਅਸੀਂ ਦੇਖ ਰਹੇ ਹਾਂ ਕਿ ਇੰਨੇ ਮਹੀਨੇ ਬੀਤਣ ਤੋਂ ਬਾਅਦ ਵੀ ਜਿਹੜਾ ਹੈ ਉਹ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਕਿ ਭਾਈ ਇਹ ਜਿਹੜਾ ਖੇਤੀ ਕਾਨੂੰਨ ਤਾਂ ਚਲੋ ਵਾਪਸ ਹੋ ਗਏ ਉਦੋਂ ਹੀ, ਪਰ MSP ਦੀ ਮੰਗ, ਇਲੈਕਟ੍ਰਿਸਿਟੀ ਨਾਲ ਸੰਬੰਧਿਤ ਜਿਹੜਾ ਸੀ ਔਰ ਦੂਸਰੀਆਂ ਮੰਗਾਂ ਉਹ ਤਾਂ ਪੂਰੀਆਂ ਨਹੀਂ ਹੋਈਆਂ। ਹੁਣ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੇ ਜਾ ਕੇ ਜਿਹਦੇ 'ਚ ਰਕੇਸ਼ ਟਕੈਤ ਵੀ ਸ਼ਾਮਲ ਸੀ, ਉੱਥੇ ਉਹਨਾਂ ਨੇ ਆਲਮੋਸਟ 72 ਕੇ 78 ਘੰਟੇ ਦਾ ਧਰਨਾ ਦਿੱਤਾ, ਬਹੁਤ ਕਾਮਯਾਬ ਰਿਹਾ ਔਰ ਉਸ ਦੇ ਵਿੱਚ ਉਹਨਾਂ ਨੇ ਅਗੇਨ ਮੰਗ ਕੀਤੀ ਕਿ ਵੀ ਇਹ ਅਜੇ ਮਿਸ਼ਰਾ ਟੈਣੀ ਅਸਤੀਫਾ ਦੇ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਮੈਂ ਮੋਦੀ ਤੋਂ ਔਰ ਜਦੋਂ ਮੈਂ ਕਿਹਾ ਵੀ ਜਿਹੋ ਜਿਹੀ ਕੋਕੋ ਦੇ ਨਿਆਣੇ, ਹੁਣ ਮੋਦੀ ਦਾ ਗੁਜਰਾਤ 'ਚ ਕਤਲੇਆਮ ਕਰਵਾਉਣ ਤੋਂ ਬਾਅਦ ਉਹਨੂੰ ਦੁੱਖ ਇੰਨਾ ਹੀ ਸੀ ਜਿੰਨਾ ਕੁੱਤੇ ਦਾ ਪਿੱਲਾ ਟਾਇਰ ਦੇ ਥੱਲੇ ਆ ਜਾਂਦਾ ਤੇ ਮਰਦਾ। ਇਹ ਸਾਰੇ ਜਿਹੜੇ ਕੁੱਤੇਆਮ ਕਰਨ ਵਾਲੇ ਨੇ ਕਿਉਂਕਿ ਖੁਦ ਕੁੱਤੇ ਨੇ ਤੇ ਕੁੱਤਿਆਂ ਨੂੰ ਆਪਣੀ ਨਸਲ ਦੀਆਂ ਹੀ ਉਦਾਹਰਨਾਂ ਵੀ ਯਾਦ ਰਹਿੰਦੀਆਂ। ਸ਼ਾਇਦ ਮੋਦੀ ਨੂੰ ਵੀ ਉਹ ਜਿਹੜਾ ਪਿੱਲਾ ਯਾਦ ਆਇਆ ਕਿਉਂਕਿ ਖੁਦ ਉਹਦੀ ਜਿਹੜੀ ਨਸਲ ਹੈ ਉਹ ਕੁੱਤੇ ਵਾਲੀ ਹੈ। ਹੁਣ ਇਹੀ ਹਾਲ ਇਹਦਾ। ਇਹਨੂੰ ਜਦੋਂ ਸਵਾਲ ਕੀਤਾ ਪੱਤਰਕਾਰਾਂ ਨੇ ਇਸ ਅਜੇ ਮਿਸ਼ਰਾ ਟੈਣੀ ਨੂੰ ਕਿ ਭਾਈ 78 ਘੰਟੇ ਉੱਥੇ ਜਿਹੜਾ ਉਹ ਧਰਨਾ ਦਿੱਤਾ ਉਹਨਾਂ ਨੇ, ਤੇਰੇ ਅਸਤੀਫੇ ਦੀ ਮੰਗ ਹੈ ਔਰ ਹੁਣ ਇਹਨੇ ਅੱਗੋਂ ਕੀ ਜਵਾਬ ਦਿੱਤਾ। ਇਹਨਾਂ ਦੀਆਂ ਸਾਰੇ ਪ੍ਰੋਮਿਨੈਂਟ ਮੀਡੀਆ, PTI ਦੀ ਸਟੋਰੀ ਹੈ, ਮੈਂ ਅੰਗਰੇਜ਼ੀ 'ਚ ਕੋਟ ਕਰਾਂਗਾ, ਇਹਨੇ ਤਾਂ ਹਿੰਦੀ 'ਚ ਹੀ ਉਹ ਕਿਹਾ ਪਰ ਕਿਉਂਕਿ ਅੰਗਰੇਜ਼ੀ ਮੀਡੀਆ ਦੀਆਂ ਮੇਰੇ ਕੋਲ ਖਬਰਾਂ ਨੇ ਔਰ ਉਹਦੇ 'ਚ ਇਹ ਅੱਗੋਂ ਜਵਾਬ ਦਿੰਦਾ, ਇਫ ਆਈ ਐਮ ਟਰੈਵਲਿੰਗ ਟੂ ਲਖਨਊ ਇਨ ਏ ਕਾਰ ਇਟ ਇਜ਼ ਗੋਇੰਗ ਐਟ ਏ ਗੁੱਡ ਸਪੀਡ, ਕਿ ਮੈਂ ਜੇ ਲਖਨਊ 'ਚ ਵੱਲ ਜਾ ਰਿਹਾ ਕਾਰ 'ਚ ਔਰ ਬੜੀ ਤੇਜ਼ ਸਪੀਡ 'ਚ ਗੱਡੀ ਹੈ, ਡੌਗਸ ਬਾਰਕ, ਕੁੱਤੇ ਭੌਂਕਣਗੇ, ਦੇ ਕੀਪ ਔਨ ਬਾਰਕਿੰਗ ਔਨ ਦਾ ਰੋਡ ਸਾਈਡ, ਉਹ ਸਾਈਡ ਤੇ ਹੋਣਗੇ ਔਰ ਚੇਜ਼ਿੰਗ ਦਾ ਕਾਰ ਜਾਂ ਕਾਰ ਦੇ ਪਿੱਛੇ ਦੌੜਨਗੇ। ਇਟ ਇਜ਼ देयर ਨੇਚਰ, ਇਹ ਉਹਨਾਂ ਕੁੱਤਿਆਂ ਦੀ ਨੇਚਰ ਹੈ। ਆਈ ਐਮ ਨਾਟ ਗੋਇੰਗ ਟੂ ਸੇ ਐਨੀਥਿੰਗ ਅਬਾਊਟ ਇਟ, ਮੈਂ ਇਹਦੇ ਬਾਰੇ ਕਿਉਂ ਕੁਝ ਕਹਾਂ। ਆਈ ਐਮ ਵੈਰੀ ਕੌਨਫੀਡੈਂਟ ਬਿਕੋਜ਼ ਆਫ ਯੂਰ ਸਪੋਰਟ, ਇਹ ਹੁਣ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਮੇਰੇ ਨਾਲ ਹੋ, ਇਸ ਲਈ ਇਹ ਜਿਹੜੇ ਕਿਸਾਨ ਨੇ ਇਹ ਤਾਂ ਭੌਂਕਦੇ ਕੁੱਤੇ ਨੇ ਜਿਵੇਂ ਗੱਡੀ ਦੇ ਮਗਰ ਲੱਗੇ ਹੁੰਦੇ ਨੇ। ਫਿਰ ਹੁਣ ਰਕੇਸ਼ ਟਕੈਤ ਬਾਰੇ ਉਹ ਕੀ ਕਹਿੰਦਾ, ਨੋ ਮੈਟਰ ਹਾਊ ਮੈਨੀ ਰਕੇਸ਼ ਟਕੈਤਸ ਕਮ आई नो दैट पर्सन वेल, 2 कौड़ी का आदमी है। नहीं उन्हें कहा जी ये जड़े रकेश टकैत वो मल्टीपल प्लूरल बना इदा दे मैं की परवाह कर रहा, 2 कौड़ी दे लोग ने और ये 75 घंटे का जोड़ा प्रोटेस्ट सी उस तो बाद आए और फिर वो ईवन जर्नलिस्टां नूं भी कह रहा है, some foolish journalists also try to create confusion but I want to tell them I am not weak। ਹੁਣ ਇਹ ਉਹ ਕਾਤਲ
ਜਿਹੜਾ ਖੁਦ ਮਰਡਰ ਕੇਸ 'ਚ ਮੁਲਵਸ ਹੈ, ਜਿਹਦੇ ਵਕੀਲ ਤਰੀਕਾਂ ਅੱਗੇ ਪਵਾ ਕੇ ਉਹਨੂੰ ਆਫ ਦਾ ਹੁੱਕ ਕਰ ਰਹੇ ਨੇ ਜਸਟਿਸ ਮਿਲਣ ਤੋਂ, ਜਿਹਦਾ ਮੁੰਡਾ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਕਿਉਂਕਿ ਉਹਨੇ 5 ਕਿਸਾਨ ਜਿਹੜੇ ਨੇ ਉਹ ਮਾਰੇ ਨੇ ਗੱਡੀ ਥੱਲੇ ਦੇ ਕੇ। ਔਰ ਇਹ ਜਿਹੜਾ ਹੈ ਅੱਜ ਵੀ ਇਹ ਹਿਕਾਮਤ ਕਰ ਰਿਹਾ ਹੈ, ਹਿਮਾਕਤ ਕਰ ਰਿਹਾ ਹੈ ਕਿ ਵੀ ਉਹ ਉਹਨਾਂ ਨੂੰ ਭੌਂਕਦੇ ਕੁੱਤੇ ਕਹਿ ਰਿਹਾ ਤੇ ਉਹਨਾਂ ਦੇ ਲੀਡਰ ਨੂੰ 2 ਕੌਡੀ ਦਾ ਆਦਮੀ ਕਹਿ ਰਿਹਾ। ਹੁਣ ਤੁਸੀਂ ਮੋਦੀ ਦੀ ਜ਼ਬਾਨ ਔਰ ਇਹਦੀ ਜ਼ਬਾਨ ਇਹ ਸਾਰੇ ਨੂੰ ਦੇਖੋ। ਰੇਸ ਦੇ ਉੱਤੇ ਜਿਹੜਾ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰਕੇ ਕਿਹਾ, the union minister is giving one statement after another to humiliate the farmers. How long the prime minister would save his tainted ministers and promote this kind of language? ਉਹ ਭਾਈ ਉਹ ਕੋਕੋ ਦਾ ਨਿਆਣਾ ਹੈ, ਉਹਨਾਂ ਦੇ ਨਿਆਣੇ ਨੇ, ਉਹ ਇਸ ਕਿਸਮ ਦੀਆਂ ਹੀ ਗੱਲਾਂ ਕਰਨਗੇ ਕਿਉਂਕਿ ਉਹ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ। ਉਹ ਤਾਂ ਇਸ ਵੇਲੇ ਮੁਲਕ ਨੂੰ ਵੇਚਣ ਤੇ ਲੱਗੇ ਹੋਏ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਘਾਲਿਆ ਦਾ ਗਵਰਨਰ ਜਿਹੜਾ ਸਤਿਆਪਾਲ ਮਲਿਕ, ਹਰਿਆਣਵੀ ਜਾਟ, ਵੈਸਟਰਨ ਯੂਪੀ ਦਾ ਜਾਟ, ਜਿਹਨੇ ਖੁੱਲ੍ਹ ਕੇ ਮੋਦੀ ਨੂੰ ਵੀ ਯਾਦ ਕਰਵਾਇਆ ਸੀ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਕਿ ਤੇਰਾ ਪੰਗਾ ਸਿੱਖਾਂ ਨਾਲ ਪਿਆ ਹੈ। ਇਹ ਉਹੀ ਸਤਿਆਪਾਲ ਮਲਿਕ ਹੈ ਜਿਹਨੇ ਈਵਨ ਦੀਪ ਸਿੱਧੂ ਜਾਂ ਸਿੱਖਾਂ ਦੇ ਲਾਲ ਕਿਲੇ ਤੇ ਝੰਡਾ ਲਹਿਰਾਉਣ ਨੂੰ ਕਿਹਾ ਸੀ ਕਿ ਵੀ ਇਹ ਜਿਹੜੇ ਨੇ ਕਮਜ਼ੋਰ ਸੀ ਕਿਸਾਨ ਲੀਡਰ, ਕਿਉਂ ਨਹੀਂ ਡਿਫੈਂਡ ਕੀਤਾ। ਉਹਨੇ ਕਿਹਾ ਵੀ ਜੇ ਪ੍ਰਾਈਮ ਮਿਨਿਸਟਰ ਨੂੰ ਲਹਿਰਾਉਣ ਦਾ ਹੱਕ ਹੈ 15 ਅਗਸਤ ਨੂੰ ਲਹਿਰਾਉਂਦਾ, ਜੇ ਕਿਸੇ ਹੋਰ ਨੂੰ ਹੱਕ ਹੈ ਤੇ ਉਹ ਸਿੱਖਾਂ ਨੂੰ ਹੈ। ਔਰ ਫਿਰ ਕਹਿੰਦਾ ਜਾਟਾਂ ਨੂੰ ਹੈ ਕਿਉਂਕਿ ਸਿੱਖਾਂ ਨੇ ਪਹਿਲਾਂ ਵੀ ਲਹਿਰਾਇਆ। ਉਹਨਾਂ ਨੇ ਕਿਹਾ ਜੀ ਕਿਉਂ ਨਾ ਲਹਿਰਾਉਣ ਸਿੱਖ, ਕੁਛ ਫੁੱਟ ਦੀ ਵਿੱਥ ਦੇ ਉੱਤੇ ਤਾਂ ਉਹਨਾਂ ਦੇ ਗੁਰੂ ਨੇ ਸ਼ਹੀਦੀ ਦਿੱਤੀ ਹੋਈ ਹੈ। ਫਿਰ ਸਿੱਖਾਂ ਨੇ ਜਿਹੜਾ 1783 'ਚ ਝੰਡਾ ਲਹਿਰਾਇਆ ਹੋਇਆ, ਅੱਜ ਵੀ ਉਹਨਾਂ ਦਾ ਹੱਕ ਬਣਦਾ। ਫਿਰ ਇਹੀ ਸਤਿਆਪਾਲ ਮਲਿਕ ਹੈ ਜਿਹਨੇ ਮੋਦੀ ਨੂੰ ਕਿਹਾ ਸੀ ਕਿ ਤੂੰ ਪੰਗਾ ਨਾ ਲੈ। ਔਰ ਸਤਿਆਪਾਲ ਮਲਿਕ ਨੇ ਕਿਹਾ ਵੀ ਮੈਂ ਇਹੀ ਗੱਲ ਇੰਦਰਾ ਗਾਂਧੀ ਨੂੰ ਵੀ ਕਹੀ ਸੀ ਕਿ ਜਦੋਂ ਉਹਨੇ ਹਮਲਾ ਕਰ ਦਿੱਤਾ, ਉਹਨੇ ਕਿਹਾ ਵੀ ਮੈਂ ਉਹਨੂੰ ਕਿਹਾ ਸੀ ਕਿ ਸਿੱਖ ਤੈਨੂੰ ਛੱਡਣਗੇ ਨਹੀਂ, ਸਿੱਖ ਜਿਹੜੇ ਨੇ ਉਹ ਜਿਹਦੇ ਪਿੱਛੇ ਪੈ ਜਾਣ। ਕਹਿੰਦੀ ਇਹ ਮਲਿਕ ਨੇ ਪਹਿਲੀ ਵਾਰ, ਔਰ ਇਹ ਹੁਣ ਤਾਂ ਸਾਰੇ ਪਾਸੇ ਕੋਰਟ ਹੁੰਦਾ। ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਆਪਣੀ ਜਾਨ ਬਚਾਉਣ ਦੇ ਲਈ ਮਰਤਿੰਜੋ ਯੱਗ ਵੀ ਕਰਵਾਇਆ। ਸ਼ਿਵ ਜੀ ਦਾ ਕੋਈ ਯੱਗ ਹੈ ਕਿ ਜਿਹਦੇ 'ਚ ਬੜਿਆ ਹੋਣ ਤੋਂ ਬਾਅਦ ਹੁੰਦਾ ਹੈ ਕਿ ਜੀ ਫਿਰ ਸ਼ਿਵ ਜੀ ਦੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਔਰ ਉਹ ਮਰਤਿੰਜੋ ਕਿ ਮ੍ਰਿਤਿੂ ਤੋਂ ਬਚ ਜਾਂਦਾ। ਉਹਨੇ ਕਿਹਾ ਵੀ ਉਸਨੇ ਮ੍ਰਿਤਿੰਜੋ ਯੱਗ ਵੀ ਕਰਵਾਇਆ ਪਰ ਸਿੱਖੋਂ ਨੇ ਉਸਕੋ ਛੋੜਾ ਨਹੀਂ। ਇਹੀ ਗੱਲ ਉਹਨੇ ਮੋਦੀ ਨੂੰ ਕਹੀ ਸੀ ਕਿ ਦੇਖ ਲੈ ਇਹ ਇਹਨਾਂ ਨਾਲ ਪੰਗਾ ਨਾ ਲੈ। ਹੁਣ ਹਾਲਾਂ ਉਹ ਸਿਟਿੰਗ ਹੈ ਕਿ ਇਹਨਾਂ ਦੀ ਹਿੰਮਤ ਨਹੀਂ ਪਈ ਅੱਜ ਤੱਕ। ਕੀ ਐਸੇ ਰਾਜ ਨੇ ਇਹਦੇ ਕੋਲ ਕਿ ਇੰਨਾ ਕੁਛ। ਹੁਣ ਪਿੱਛੇ ਉਹ ਜਲੰਧਰ ਆਇਆ ਸੀ ਔਰ ਉੱਥੇ ਵੀ ਆ ਕੇ ਉਹਨੇ ਜਿਹੜਾ ਬਹੁਤ ਸਿੱਖਾਂ ਦੀ ਤਾਰੀਫ ਦੂਸਰੀ ਤੀਸਰੀ ਕੀਤੀ। ਹਾਲਾਂ ਅਸੀਂ ਹਮੇਸ਼ਾ ਜਰਾ ਕੌਸ਼ੀਅਸ ਹੋ ਜਾਂਦੇ ਹਾਂ ਜਦੋਂ ਇਸ ਕਿਸਮ ਦਾ ਹੋਏ ਕਿ ਗੁੱਡ ਕੌਪ ਬੈਡ ਕੌਪ ਵਾਲੀ ਲਾਈਨ ਨਾ ਹੋਏ। ਲੇਕਿਨ ਉਹ ਕਹਿੰਦਾ ਔਰ ਉਹਨੂੰ ਅੱਜ ਉਹਦੇ 2 ਜਿਹੜੇ ਨੇ ਸਟੇਟਮੈਂਟਸ ਕਲੀਅਰਲੀ, ਕਿਉਂਕਿ ਅਸੀਂ ਫਾਰਮਰ ਐਜੀਟੇਸ਼ਨ ਦੀ ਗੱਲ ਕਰ ਰਹੇ ਹਾਂ ਜਿਸ ਕੰਟੈਕਸਟ ਦੇ ਵਿੱਚ ਇਹ ਸਾਰਾ ਟੈਣੀ ਨੇ ਜੋ ਕੀਤਾ ਆਪਣੀ ਨਸਲ ਦਿਖਾਈ ਹੈ ਕੁੱਤੇ ਦੀ। ਔਰ ਇਹਦੇ 'ਚੋਂ ਕਹਿ ਰਿਹਾ ਹੈ ਮੇਘਾਲਿਆ ਦਾ ਗਵਰਨਰ ਸਤਿਆਪਾਲ ਮਲਿਕ, ਪ੍ਰਾਈਮ ਮਿਨਿਸਟਰ ਮੋਦੀ ਸੈਲਿੰਗ ਨੇਸ਼ਨ ਟੂ ਗੌਤਮ ਅਡਾਨੀ, ਕਿ ਵੀ ਇਹ ਤਾਂ ਮੁਲਕ ਨੂੰ ਵੇਚ ਰਿਹਾ ਮੋਦੀ। ਔਰ ਉਹਨੇ ਕਿਹਾ ਲੈਸ਼ਿੰਗ ਆਊਟ ਐਟ ਨਰਿੰਦਰ ਮੋਦੀ ਲੈਡ ਸੈਂਟਰਲ ਗਵਰਨਮੈਂਟ ਓਵਰ ਦਾ ਇਸ਼ੂ of implementation and legal guarantee on a minimum support price for farmers' produce. Meghalaya Governor Satyapal Malik has claimed that proposal didn't materialize to suit business honko Gautam Adani. ਉਹਨੇ ਕਿਹਾ ਜੀ ਇਹ ਅਡਾਨੀ ਨੂੰ ਥੋੜੀ ਸੂਟ ਕਰਦਾ ਜੇ ਮਿਨੀਮਮ ਸਪੋਰਟ ਪ੍ਰਾਈਸ ਇਹ ਰੱਖ ਦਿੰਦੇ ਨੇ। ਇਹ ਤਾਂ ਇਹਨਾਂ ਦਾ ਜਿਹੜਾ ਜੋ ਇਹਨਾਂ ਨੇ ਚੂਸਣਾ ਖੂਨ ਕਿਸਾਨਾਂ ਦਾ, ਉਹ ਫਿਰ ਜਿਹੜੇ ਨੇ ਉਹਦੇ 'ਚ ਕਾਮਯਾਬ ਨਹੀਂ ਹੁੰਦੇ ਖੂਨ ਚੂਸਣ 'ਚ। ਨੂੰ ਆਇਆ ਸੀ ਉਹ ਹਰਿਆਣੇ 'ਚ ਖਲੋ ਕੇ ਨੇ ਗੱਲ ਕਹੀ ਔਰ ਉਹਦੇ 'ਚ ਉਹਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀਜ਼ ਫਰੈਂਡਸ਼ਿਪ ਵਿਦ ਅਡਾਨੀ ਮੇਡ ਦਾ ਬਿਜ਼ਨਸਮੈਨ ਰਿਚੈਸਟ ਵਾਈਲ ਫਾਰਮਰਸ ਆਰ ਸਟਿਲ ਵੇਟਿੰਗ ਫਾਰ MSP। ਉਹਨੇ ਕਿਹਾ ਜੀ ਅਡਾਨੀ ਦੀ ਯਾਰੀ ਹੈ, ਉਹ ਅਮੀਰ ਤੋਂ ਅਮੀਰਤਰ ਹੁੰਦਾ ਜਾ ਰਿਹਾ। ਔਰ ਉਹਨੇ ਫਿਰ ਅੱਗੋਂ ਕਿਹਾ ਇਫ MSP is not implemented and legal guarantee on MSP is not given there will be another fight and this time it will be a fierce one। ਉਹਨੇ ਕਿਹਾ ਬਈ ਇਹ ਗੱਲ ਕੰਨ ਖੋਲ ਕੇ ਸੁਣ ਲਓ, ਜੇ ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੱਤਾ ਜਾਂਦਾ ਤੇ ਇਸ ਵਾਰ ਪਹਿਲਾਂ ਤੋਂ ਵੀ ਜ਼ਿਆਦਾ ਪ੍ਰਚੰਡ ਕਿਸਾਨ ਲਹਿਰ ਹੋਏਗੀ। one cannot defeat the farmer of this country, you cannot scare him since you cannot send ED or income tax officers after him।
ਕਿ ਬਾਕੀ ਜਿਹੜੇ ਬੋਲਦੇ ਨੇ ਉਹਨਾਂ ਨੂੰ ਤੁਸੀਂ ਡਰਾ ਲੈਂਦੇ ਹੋ। ਇਨਕਮ ਟੈਕਸ ਵਾਲਿਆਂ ਦਾ ਛਾਪਾ ਪਵਾ ਦਿੰਦੇ ਹੋ, ਈਡੀ ਵਾਲਿਆਂ ਦਾ। ਕਿਸਾਨ ਨੂੰ ਪਹਿਲਾਂ ਹੀ ਵਿਚਾਰਾ ਨੰਗ ਤੜੰਗ ਹੈ, ਉਹਦੇ ਤੁਸੀਂ ਕੀ ਛਾਪੇ ਪਵਾ ਕੇ ਉਹਨੂੰ ਕੀ ਡਰਾਓਗੇ। ਅਡਾਨੀ ਹੈਜ਼ ਬੀਨ ਗਿਵਨ 에ਅਰਪੋਰਟਸ, ਪੋਰਟਸ, ਮੇਜਰ ਸਕੀਮਸ ਐਂਡ ਇਨ ਅ ਵੇ the preparation is to sell the country but we will not let that happen। ਉਹਨੂੰ ਕਿਹਾ ਜੀ ਇਹਨੇ ਮੋਦੀ ਨੇ ਅਡਾਨੀ ਨੂੰ ਹਵਾਈ ਜਹਾਜ਼ ਵੀ, 에ਅਰਪੋਰਟ ਵੀ, ਜਿਹੜੇ ਹਵਾਈ ਅੱਡੇ ਵੀ, ਬੰਦਰਗਾਹਾਂ ਵੀ, ਵੱਡੀਆਂ ਸਕੀਮਾਂ ਵੀ, ਤੇ ਹੁਣ ਜਿਹੜਾ ਰਹਿ ਗਿਆ ਉਹ ਵੀ ਵੇਚਣ ਦੀ ਤਿਆਰੀ ਹੈ, ਉਹਨੂੰ ਵੇਚਣ ਲੱਗਾ। ਪਰ ਅਸੀਂ ਇਵੇਂ ਨਹੀਂ ਹੋਣ ਦੇਵਾਂਗੇ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਦੂਸਰੀ ਖਬਰ ਵੀ ਆਲਮੋਸਟ ਦੂਸਰੇ ਮੀਡੀਆ ਦੀ ਹੈ ਪਰ ਇਸੇ ਨਾਲ ਹੀ ਜੁੜੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਆਪਣੇ ਆਪ ਦੇ ਵਿੱਚ ਦੋਨੋਂ ਹੀ ਰੁਖ ਸਾਹਮਣੇ ਆ ਰਹੇ ਨੇ ਕਿ ਮੋਦੀ ਦੀ ਜਿਵੇਂ ਜਿਹੜੇ ਹਾਰਡਨਡ ਕ੍ਰਿਮੀਨਲ ਨੇ, ਮੋਦੀ ਖੁਦ ਹਾਰਡਨਡ ਕ੍ਰਿਮੀਨਲ ਹੈ, ਹਿਸਟਰੀ ਸ਼ੀਟਰ ਹੈ। ਔਰ ਆਮ ਥਾਣਿਆਂ ਦੇ ਵਿੱਚ ਜਿਹਨਾਂ 'ਚ ਪੰਜਾਬ 'ਚ ਅਕਸਰ ਉਹਨਾਂ ਨੂੰ 10 ਨੰਬਰੀਆਂ ਦੀ ਲਿਸਟ ਕਹਿੰਦੇ ਸੀ ਪੁਲਿਸ ਥਾਣਿਆਂ, ਜਦੋਂ ਵੀ ਕੋਈ ਵਾਰਦਾਤ ਹੋਣੀ ਤੇ ਜਿਹੜਾ ਬਾਰ-ਬਾਰ ਕ੍ਰਾਈਮ ਕਰੇ ਜਾਂ ਜਿਹੜਾ ਹਾਰਡਨਡ ਕ੍ਰਿਮੀਨਲ ਹੋਏ ਉਹਨੂੰ ਉਸ ਲਿਸਟ ਰੱਖਿਆ ਜਾਂਦਾ ਕਿ ਅਸੀਂ 10 ਨੰਬਰੀਆ ਬਦਮਾਸ਼ ਹੈ। ਤੇ ਉਹ ਪੁਲਿਸ ਥਾਣਿਆਂ 'ਚ ਵੀ ਹੁੰਦਾ ਕੋਈ ਵਾਰਦਾਤ ਉਹਨਾਂ ਕਹਿੰਦੇ ਸਾਰੇ 10 ਨੰਬਰੀਏ ਚੁੱਕ ਲਓ। ਹੁਣ ਇਹ ਸਾਰੇ 10 ਨੰਬਰੀਏ, ਮੋਦੀ ਵੀ, ਅਮਿਤ ਸ਼ਾਹ ਵੀ, ਟੈਣੀ ਵੀ, ਕੋਈ ਹੋਰ ਵੀ ਇਸ ਕਿਸਮ ਦੇ, ਜੇ ਤੁਸੀਂ ਸਾਰੀ ਨਸਲ ਹੁਣ ਤਾਂ ਉਹਨਾਂ ਦੇ ਬਹੁਤਿਆਂ ਦੇ ਤਾਂ ਨਾਂ ਹੀ ਨਹੀਂ ਪਤਾ ਵਜ਼ੀਰਾਂ ਦੇ, ਕਿਉਂਕਿ ਆਏ ਉੱਥੋਂ ਕ੍ਰਿਮੀਨਲ ਹੋਏ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਹੁਣ ਐਕਸਪੋਜ਼ ਵੀ ਹੋ ਰਹੇ ਨੇ। ਔਰ ਠੀਕ ਹੈ ਸਤਪਾਲ ਮਲਿਕ ਨੇ ਕਿ ਤੁਹਾਡਾ ਵਾਹ ਹੁਣ ਕਿਹਨਾਂ ਨਾਲ ਪੈਣ ਜਾ ਆਕਾਸ਼, ਕਿ ਵੀ ਇਹ ਜਿਹੜੀ ਕਿਸਾਨਾਂ ਦੀ ਸਟਰਗਲ ਪਹਿਲੇ ਕਿਸਾਨ ਮੋਰਚੇ ਵਾਂਗ ਸਿੱਖਾਂ ਦੇ ਘਰ 'ਚ ਹੀ ਨਾ ਰਹੇ ਕਿ ਅਸੀਂ ਆਪਣਾ ਜਿਹੜਾ ਉਹ 750 ਕਿਸਾਨ ਸ਼ਹੀਦ ਵੀ ਕਰਵਾਇਆ ਔਰ ਅਰਬਾਂ ਰੁਪਏ ਜਿਹੜੇ ਨੇ ਉਹ ਖਰਚ ਵੀ ਕੀਤੇ ਔਰ ਅਸੀਂ ਸਫ਼ਰ ਵੀ ਕੀਤਾ 13 ਮਹੀਨੇ ਕੁੱਲ ਦੁਨੀਆ। ਇਸ ਵਾਰ ਜੇ ਸੱਚਮੁੱਚ ਬਾਕੀ ਕਿਸਾਨ ਵੀ ਬਾਹਰ ਨਿਕਲਦੇ ਨੇ ਤਾਂ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਾਣੀਏ ਦਾ ਇੱਕ ਗੱਲ ਇਹ ਠੀਕ ਹੈ ਕਿ ਬਾਣੀਆ ਤੁਹਾਡੇ ਲਹੂ ਦਾ ਵੀ ਸਮਝੌਤਾ ਜਿਹੜਾ ਹੈ ਸੌਦਾ ਕਰਦਾ ਹੈ, ਪਰ ਬਾਣੀਆ ਡਾਂਗ ਤੋਂ ਡਰਦਾ ਹੈ ਜਿਵੇਂ ਕਾਂ ਗਲੇਲੇ ਤੋਂ ਡਰਦਾ ਹੈ। ਤੇ ਜੇ ਸੱਚਮੁੱਚ ਜਿਹੜੀ ਵਰਕਿੰਗ ਕਿਸਾਨ ਕਿਰਤੀ ਨੇ ਉਹ ਬਾਹਰ ਨਿਕਲਦੇ ਨੇ ਫਿਰ ਇਹ ਬਾਣੀਆ ਆਲਰੇਡੀ ਇਹਨਾਂ ਨੇ ਨਿਆਣੇ ਬਾਹਰ ਕੱਢੇ ਹੋਏ ਨੇ, ਆਲਰੇਡੀ ਪੈਸਾ ਕੱਢਿਆ ਹੋਇਆ, ਕੋਈ ਵਿਜੇ ਮਲਾਇਆ, ਕੋਈ ਲਲਿਤ, ਇਹਨਾਂ ਨੂੰ ਕੋਈ ਕਮੀ ਨਹੀਂ ਹੈ। ਨਾਲੇ ਖਾਣੀ ਤਾਂ ਇਹਨਾਂ ਨੇ ਫਿਰ ਵੀ ਮਸਰਾਂ ਦੀ ਦਾਲ ਹੀ ਹੈ, ਉਹ ਬਾਹਰ ਆ ਕੇ ਵੀ ਖਾ ਲੈਣਗੇ। ਸੋ ਇਹ ਫਿਰ ਭੱਜਣ ਤੇ ਹੀ ਮਜਬੂਰ ਹੋਣਗੇ। ਫਿਰ ਇਹਨਾਂ ਦੇ ਲਈ ਜਿਹਨੂੰ ਕਹਿੰਦੇ ਨੇ ਵੀ ਭੱਜਦਿਆਂ ਨੂੰ ਰਾਹ ਨਹੀਂ ਮਿਲੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।